2020 ਆਪਣੇ ਅਖੀਰ ਉੱਤੇ ਪਹੁੰਚ ਗਿਆ ਤੇ ਇਸ ਸਾਲ ਵਿੱਚ ਕਰੋਨਾ ਦੀ ਬਿਮਾਰੀ ਤੇ ਮਹਿੰਗਾਈ ਨੇ ਗਰੀਬ ਆਦਮੀ ਨੂੰ ਸਾਹ ਲੈਣ ਦਾ ਮੌਕਾ ਹੀ ਨਹੀਂ ਦਿੱਤਾ। ਇੱਕ ਪਾਸੇ ਲਾਕਡਾਊਨ ਤੇ ਦੂਜੀਆਂ ਪਾਬੰਦੀਆਂ ਨੇ ਮਾੜੇ ਬੰਦੇ ਦਾ ਲੱਕ ਤੋੜ ਕੇ ਰੱਖ ਦਿੱਤਾ ਤੇ ਦੂਜੇ ਪਾਸੇ ਸ਼ਦੀਦ ਮਹਿੰਗਾਈ ਨੇ ਗਰੀਬਾਂ ਦੇ ਮੂੰਹ ਤੋਂ 2 ਵੇਲੇ ਦੀ ਰੋਟੀ ਵੀ ਖੋਹ ਲਈ। ਸਰਕਾਰੀ ਇਦਾਰਾ ਸ਼ੁਮਾਰੀਆਤ ਵੱਲੋਂ ਹੁਕੂਮਤ ਨੂੰ ਪੇਸ਼ ਕੀਤੀ ਜਾਣ ਵਾਲੀ ਰਿਪੋਰਟ ਦੇ ਮੁਤਾਬਿਕ ਸਭ ਤੋਂ ਜ਼ਿਆਦਾ ਮਹਿੰਗੀਆਂ ਹੋਣ ਵਾਲੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਨੇ, ਜਿਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਮਹਿੰਗਾ ਛੋਟਾ ਗੋਸ਼ਤ ਹੋਇਆ, ਜਿਹਦੀ ਫੀ ਕਿਲੋ ਕੀਮਤ ਵਿੱਚ 98 ਰੁਪਏ ਤੇ ਵੱਡੇ ਗੋਸ਼ਤ ਦੀ ਕੀਮਤ ਵਿੱਚ 43 ਰੁਪਏ 99 ਪੈਸੇ ਇਜ਼ਾਫਾ ਹੋਇਆ। ਸਰਕਾਰੀ ਇਦਾਦੋ ਸ਼ੁਮਾਰ ਦੇ ਮੁਤਾਬਿਕ ਆਂਡੇ 76 ਰੁਪਏ ਫੀ ਦਰਜਨ, ਮੁਰਗੀ 60 ਰੁਪਏ ਫੀ ਕਿਲੋ ਤੇ ਚੀਨੀ 30 ਰੁਪਏ ਫੀ ਕਿਲੋ ਮਹਿੰਗੀ ਹੋਈ। ਅਕਤੂਬਰ ਵਿੱਚ ਚੀਨੀ ਸਾਲ ਦੀ ਬੁਲੰਦ ਤਰੀਨ ਸਤ੍ਹਾ 103 ਰੁਪਏ ਫੀ ਕਿਲੋ ਤੱਕ ਵੀ ਚਲੀ ਗਈ ਸੀ, ਜਿਹਦੀ ਵਜ੍ਹਾ ਤੋਂ ਆਵਾਮ ਦੀਆਂ ਜੇਬਾਂ ਉੱਤੇ 65 ਅਰਬ ਰੁਪਏ ਦਾ ਇਜ਼ਾਫੀ ਭਾਰ ਪੈ ਗਿਆ। ਸਰਕਾਰੀ ਕਾਗਜ਼ਾਂ ਦੇ ਮੁਤਾਬਿਕ ਘਿਓ 32 ਰੁਪਏ ਫੀ ਕਿਲੋ, ਆਟੇ ਦਾ 20 ਕਿਲੋ ਦਾ ਤੋੜਾ 130 ਰੁਪਏ ਤੇ ਦੁੱਧ 11.5 ਰੁਪਏ ਫੀ ਲੀਟਰ ਮਹਿੰਗਾ ਹੋਇਆ। ਜਨਵਰੀ ਤੋਂ ਦਸੰਬਰ ਤੱਕ ਆਲੂ 4 ਰੁਪਏ, ਦਹੀਂ 13 ਰੁਪਏ ਤੇ ਚਾਵਲ 7 ਰੁਪਏ ਫੀ ਕਿਲੋ ਮਹਿੰਗੇ ਹੋਏ। 2020 ਵਿੱਚ ਦਾਲਾਂ ਨੂੰ ਵੀ ਅੱਗ ਲੱਗੀ ਰਹੀ ਤੇ ਦਾਲ ਮਾਸ 31.5 ਰੁਪਏ ਫੀ ਕਿਲੋ, ਮਸਰਾਂ ਦੀ ਦਾਲ 11 ਰੁਪਏ ਫੀ ਕਿਲੋ ਤੇ ਮੂੰਗੀ ਦੀ ਦਾਲ 6 ਰੁਪਏ ਫੀ ਕਿਲੋ ਮਹਿੰਗੀ ਹੋਈ। ਪਿਆਜ਼, ਲਸਣ, ਛੋਲੇ ਤੇ ਦੂਜੀਆਂ ਕਈ ਖਾਣ ਪੀਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਵੀ ਇਜ਼ਾਫਾ ਵੇਖਿਆ ਗਿਆ, ਪਰ ਸਰਕਾਰ ਨੇ ਨਾ ਹੀ ਮੁਲਾਜ਼ਮਾਂ ਦੀ ਤਨਖਾਹਾਂ ਵਿੱਚ ਇਜ਼ਾਫਾ ਕੀਤਾ ਤੇ ਨਾ ਹੀ ਮਹਿੰਗਾਈ ਨੂੰ ਕੰਟਰੋਲ ਕਰਨ ਦਾ ਕੋਈ ਤਰੀਕਾਕਾਰ ਸਾਹਮਣੇ ਲਿਆਉਂਦਾ। ਹੁਣ 2021 ਸਾਡੇ ਬੂਹੇ ਤੇ ਖਲੋਤਾ ਹੈ ਤੇ ਇਸ ਸਾਲ ਗਰੀਬਾਂ ਨਾਲ ਕੀ ਹੋਏਗਾ ਇਹਦੇ ਬਾਰੇ ਕੁਝ ਨਹੀਂ ਆਖਿਆ ਜਾ ਸਕਦਾ।